ਬਿਸਮਿल्लाहिर्रहमानिर्रहीम अस्सलाम वालेकुम। ਪੰਜਾਬੀ ਤਬਸਰੇ ਦੇ ਵਿੱਚ ਖੁਸ਼ਾਮਦੀਦ। ਅੱਜ ਦੀ ਬੈਠਕ ਵਿੱਚ ਅਸਾਂ ਕੁਝ ਗੱਲਾਂ ਸਾਂਝੀਆਂ ਕਰਾਂਗੇ ਇੱਕ ਇਸ਼ੂ ਜਿਹੜਾ ਕਿ ਓਵਰਸੀਜ਼ ਪਾਕਿਸਤਾਨੀਆਂ ਦੇ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨੀਆਂ ਦੀ ਲੋਅਰ ਮਿਡਲ ਕਲਾਸ ਦੇ ਵਿੱਚ ਹਰ ਬੰਦਾ ਹੀ ਪਰੇਸ਼ਾਨ ਹੈ। ਓਵਰਸੀਜ਼ ਪਾਕਿਸਤਾਨੀ ਜਿਹੜੇ ਕਿ ਖੁਦ ਆਪਣੇ ਮਾਮਲਾਤ ਦੇ ਵਿੱਚ ਪਰੇਸ਼ਾਨ ਹੁੰਦੇ ਨੇ, ਉਹਨਾਂ ਨੂੰ ਆਏ ਰੋਜ਼ ਇਮੋਸ਼ਨਲੀ ਬਲੈਕਮੇਲ ਕਰਕੇ ਤੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਸਵਾਲ ਇਹ ਵੇ ਕਿ ਜਿਹੜੀ ਗੱਲ ਅਸੀਂ ਅੱਜ ਦੀ ਬੈਠਕ ਦੇ ਵਿੱਚ ਡਿਸਕਸ ਕਰਾਂਗੇ ਕਿ ਆਵਾਮ ਨੇ ਕਿਆ ਆਪਣੀਆਂ ਜ਼ਰੂਰਤਾਂ ਉਹ ਬਿਲਾ ਵਜ੍ਹਾ ਨਹੀਂ ਵਧਾ ਲੀਆਂ। डिस्कस करांगे जनाब फखर अब्बास साहब नाल। ओवर टू यू फखर भाई। बिस्मिल्लाहिर्रहमानिर्रहीम। शुरू करने अल्लाह दा नाम लैके जी आया नूं पंजाबी तबसरे दे विच। ਉਹਦੀਆਂ ਵਜੂਹਾਤ ਨੇ डिफरेंट ਤੁਸੀਂ ਵੇਖਿਆ ਹੋਏਗਾ ਕਿ ਹੁਣ ਜਿਹੜਾ ਬੰਦਾ ਤਨਖਾਹਦਾਰ ਹੈ ਪਾਕਿਸਤਾਨ ਦੇ ਵਿੱਚ, ਇੱਕ ਸਕੂਲ ਟੀਚਰ ਹੈ ਜਾਂ ਸਾਡੀ ਫੋਰਸਿਸ ਨੇ, ਇਹ ਮੇਨ ਇਦਾਰੇ ਨੇ ਜਿਹੜੇ ਨੌਕਰੀਆਂ ਵਾਲੇ ਨੇ, ਉਹ ਆਪਣੀ ਤਨਖਾਹ ਦੇ ਵਿੱਚ ਮੈਨੇਜ ਕਰ ਰਹੇ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਇਤਨੀ ਇਨਕਮ ਹੈ, ਇਹਦੇ ਵਿੱਚ ਅਸੀਂ ਮਹੀਨਾ ਗੁਜ਼ਾਰਨਾ ਔਰ ਉਹ ਅੱਛਾ ਗੁਜ਼ਾਰ ਰਹੇ ਨੇ। ਉਹਨਾਂ ਨੂੰ ਕੋਈ ਮਸਲਾ ਨਹੀਂ, ਕੋਈ ਇਸ਼ੂ ਨਹੀਂ, ਅਨਲੈਸ ਕਿ ਕਦੀ ਉਹਨਾਂ ਨੂੰ ਲੋੜ ਪੈ ਜਾਵੇ, ਕੋਈ ਚੰਗੀ ਮਾੜੀ ਆ ਜਾਏ ਤਾਂ ਫਿਰ ਉਹ ਥੋੜੇ ਜਿਹੇ ਮਜਬੂਰ ਹੁੰਦੇ ਨੇ। ਬਾਕੀ ਜਿਨ੍ਹਾਂ ਦੇ ਕੋਲ ਪੈਸਾ ਹੈ ਉਹਨਾਂ ਦੀ ਬਰਕਤ ਕਿਸ ਤਰ੍ਹਾਂ ਆਵੇ ਕਿ ਅਸੀਂ ਪੈਸੇ ਦੀ ਕਦਰ ਹੀ ਨਹੀਂ ਕਰਦੇ। ਪੈਸੇ ਦੀ ਕਦਰ ਕੀਤੀ ਜਾਏ ਤਾਂ ਫਿਰ ਪੈਸਾ ਰਹਿੰਦਾ। ਅੱਲਾ ਨੂੰ ਅਸੀਂ ਯਾਦ ਨਹੀਂ ਕਰਨਾ। ਜਿਤਨੇ ਵੀ ਲੋਕ ਨੇ ਉੱਥੇ ਅੱਛੇ ਬੁਰੇ ਤੇ ਹਰ ਜਗ੍ਹਾ ਤੇ ਨੇ। ਜਿਹੜੀਆਂ ਪੁਰਾਣੀਆਂ ਮਾਵਾਂ ਨੇ ਉਹ ਅੱਜ ਵੀ ਹੈ ਨੇ, ਲੇਕਿਨ ਮੈਂ ਬੜਿਆਂ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਜਦੋਂ ਖਾਣਾ ਖਾਂਦੇ ਨਾ ਤਾਂ ਬਿਸਮਿਲ੍ਲਾ ਵੀ ਕਦੀ ਪੜੀ, ਨਾ ਹੀ ਕਦੀ ਮਾਵਾਂ ਨੇ ਕੰਮ ਦੱਸਿਆ। ਕਿਉਂ? ਉਹ ਪੜ੍ਹੀਆਂ ਲਿਖੀਆਂ ਨੇ, ਇਸ ਵਾਸਤੇ ਉਹ ਚੀਜ਼ ਨਹੀਂ ਆ ਰਹੀ। ਦੂਜੇ ਨੰਬਰ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਅਸੀਂ ਪੈਸੇ ਭੇਜਦੇ ਹਾਂ, ਸਾਨੂੰ ਮਜਬੂਰੀਆਂ ਦੱਸਦੇ ਨੇ, ਅਸੀਂ ਤਾਂ ਉਹਨਾਂ ਅੱਗੇ ਚੜੇ ਆ। ਉਹਨਾਂ ਨੂੰ ਪਤਾ ਅਸੀਂ ਉਹਨਾਂ ਨੂੰ ਕੋਈ ਮਜਬੂਰੀ ਦੱਸਣੀ ਹੈ, ਇਹਨਾਂ ਨੂੰ ਭੇਜ ਦੇਣੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਕਮਾਣੇ ਕਿਸ ਤਰ੍ਹਾਂ ਨੇ, ਕਿਉਂਕਿ ਇੱਥੇ ਦਰਖਤਾਂ ਨਾਲ ਤਾਂ ਲੱਗੇ ਕੋਈ ਨਹੀਂ। ਮਜ਼ਦੂਰੀ ਕਰਦੇ ਹੋ ਨਾ 12 ਘੰਟੇ 7 ਦਿਨ, ਆਉਣਾ ਅੱਗੇ, ਰੋਟੀ ਵੀ ਪਕਾਉਣੀ, ਆਪੂ ਕੱਪੜੇ ਵੀ ਆਪੂ ਧੋਣੇ ਨੇ, ਸਫਾਈ ਵੀ ਕਰਨੀ ਹੈ। ਪਰਦੇਸ ਹੈ, ਇੱਥੇ ਬੇਬੇ ਤਾਂ ਹੈ ਕੋਈ ਨਹੀਂ ਕੋਲ। ਉੱਥੇ ਜਿਹੜਾ ਉਹਨਾਂ ਨੂੰ ਜਿਤਨੀ ਡਿਮਾਂਡ ਕਰਦੇ ਨੇ ਤੁਸੀਂ ਭੇਜ ਸਕਦੇ ਹੋ, ਉਹਨਾਂ ਦੀ ਡਿਮਾਂਡ ਵੱਧ ਜਾਂਦੀ ਹੈ। ਖਰਾਬ ਤੁਸੀਂ ਆਪੂ ਕੀਤੇ ਉਹਨਾਂ ਨੂੰ। ਉਹ ਉੱਥੇ ਕੋਈ ਮਰ ਜਾਏ ਤਾਂ ਉਹਨਾਂ ਨੇ ਕਾਲ ਤੁਹਾਨੂੰ ਕਰਨੀ ਹੈ ਕਿ ਭਾਈ ਜੀ ਇੰਨੇ ਪੈਸੇ ਭੇਜ ਦਿਓ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਦੇ ਵਿੱਚ ਮੁਸ਼ਕਲਾਤ ਵੱਧ ਗਈਆਂ ਨੇ। ਵਧਾਈਆਂ ਕਿਹਨਾਂ ਨੇ? ਜਿਹੜੇ ਬਾਹਰ ਵਾਲੇ ਨੇ, ਖਾਸ ਕਰਕੇ ਜਿਹੜੇ ਅਮਰੀਕਾ, ਯੂਰਪ, ਕੈਨੇਡਾ ਵਾਲੇ ਨਾ, ਇਹਨਾਂ ਨੇ ਕੰਮ ਜ਼ਿਆਦਾ ਖਰਾਬ ਕੀਤਾ। ਫਿਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੈਜੋਰਟੀ ਜਿਹੜੀ ਖਰਾਬ ਕਰਨ ਵਾਲਿਆਂ 'ਚ ਗੁਜਰਾਤ ਵਾਲਿਆਂ ਦਾ ਹੱਥ ਹੈ, ਕਿਉਂਕਿ ਇਹ ਸ਼ਾਹ ਖਰਚੀਆਂ ਗੁਜਰਾਤ ਵਾਲਿਆਂ ਨੇ ਕੱਢੀਆਂ ਨੇ। ਜ਼ਿਲ੍ਹਾ ਗੁਜਰਾਤ, ਡਿਸਟ੍ਰਿਕਟ ਗੁਜਰਾਤ ਨੇ, ਜ਼ਿਲ੍ਹੇ ਗੁਜਰਾਤ ਨੇ ਜੀ। ਉਹਦੀ ਵਜ੍ਹਾ ਤੋਂ ਤੁਹਾਨੂੰ ਕਾਲਾਂ ਆਉਂਦੀਆਂ ਨੇ। ਸਾਡੇ ਜਿਹੜੇ ਬੰਦੇ ਸਾਡੇ ਇਲਾਕਿਆਂ ਦੇ ਨੇ, ਉਹਨਾਂ ਦਾ ਅੱਜ ਵੀ ਕੰਟਰੋਲ ਹੈ, ਉਹ ਇਤਨਾ ਨਹੀਂ ਕਰਦੇ। ਲੇਕਿਨ ਜਿਸ ਤਰ੍ਹਾਂ ਅਸੀਂ ਆਪਣੇ ਇਲਾਕੇ ਤੋਂ ਤੁਰ ਰਹੇ ਹਾਂ ਨਾ, ਜਿਕਨ ਤੁਹਾਡੇ ਵੱਲ ਜਾਂਦੇ ਆ, ਇਹ ਕੰਮ ਜ਼ਿਆਦਾ ਹੁੰਦਾ ਜਾਂਦਾ। ਸਭ ਤੋਂ ਪਹਿਲੇ ਤੇ ਤੁਸੀਂ ਵੇਖੋ ਕਿ ਗੁਜਰਾਤ ਦੇ ਵਿੱਚ ਹਰ ਬੰਦੇ ਦੀ ਕੋਠੀ ਹੈ ਪਿੰਡਾਂ ਦੇ ਵਿੱਚ ਜੀ, ਔਰ ਉਹ ਜਿਹੜੀਆਂ ਕਰਮਾਂ ਆਈਆਂ ਉਹਨਾਂ ਦੇ ਵਿੱਚ ਰਹਿੰਦੀਆਂ ਨੇ। ਉਹਨਾਂ ਨੂੰ ਰੋਟੀ ਪਕਾਉਣ ਦਾ ਵੀ ਪੂਰਾ ਨਹੀਂ ਪਤਾ ਹੁੰਦਾ, ਉਹਨਾਂ ਕੋਲ ਸਫਾਈਆਂ ਵੀ ਨਹੀਂ ਹੁੰਦੀਆਂ। ਜਦੋਂ ਤੁਸੀਂ ਉਹ ਰੱਖ ਲਈਆਂ, ਫਿਰ ਤੁਸੀਂ ਨੁਕਰਾਨੀਆਂ ਰੱਖ ਲਈਆਂ। ਅੱਜ ਕੱਲ੍ਹ ਕੰਜਰਖਾਨਾ ਨਵਾਂ ਸਾਡੇ ਹੱਥ 'ਚ ਲਿੱਤਰ ਫੜਾ ਛੜਿਆ ਜੇ, ਟੈਲੀਫੋਨ ਹੈ ਜਿਹੜਾ, ਉਹ ਨੁਕਰਾਨੀਆਂ ਨੇ ਕੰਮ ਕਰਨਾ, ਚੁਦਰਾਣੀਆਂ ਜਿਹੜੀਆਂ ਨੇ ਉਹ ਬਹਿ ਕੇ ਟਿਕਟਾਕ ਵੇਖ ਰਹੀਆਂ ਨੇ। ਅੱਗੇ ਸਾਡੇ ਬਜ਼ੁਰਗ ਨੇ ਜਿਹੜੇ, ਇਹ ਟੀਵੀ ਵੀ ਨਹੀਂ ਵੇਖਣ ਦਿੰਦੇ। ਜੀ ਹਾਂ, ਬਿਲਕੁਲ 90s ਦੇ ਵਿੱਚ, 90 ਤੋਂ 2000 ਤੱਕ ਟੀਵੀ ਵੀ ਨਹੀਂ ਵੇਖਣ ਦਿੰਦੇ। ਬੱਚਿਆਂ ਨੂੰ ਕੀ ਵੇਖਣਾ? ਬੱਚਿਆਂ ਨੂੰ ਨਹੀਂ ਵੇਖਣ ਦਿੰਦੇ। ਹੁਣ ਅਸੀਂ ਬੱਚਿਆਂ ਦੇ ਹੱਥ ਵਿੱਚ, ਤੇ ਬੱਚਿਆਂ ਦੇ ਹੱਥ ਵਿੱਚ ਲਿੱਤਰ ਫੜਾ ਛੜਿਆ, ਲੋਕ ਵੇਖੋ ਜੋ ਦਿਲ ਵੇਖੋ। ਮਾਵਾਂ ਵੱਖਰੇ ਵੇਖ ਟਿਕਟਾਕ ਵੇਖ ਰਹੀਆਂ ਨੇ, ਬੱਚੇ ਵੱਖਰੇ ਵੇਖ ਰਹੇ ਨੇ। ਹਰ ਕਮਰੇ ਦੇ ਵਿੱਚ ਟੀਵੀ ਦਾ ਕਨੈਕਸ਼ਨ ਹੈ। ਜਿਹਦੇ ਕੋਲ ਲਿੱਤਰ ਨਹੀਂ ਉਹ ਟੀਵੀ ਲਾ ਲੈਂਦਾ, ਔਰ ਟੀਵੀ ਤੇ ਕੀ ਵਿਖਾਇਆ ਜਾ ਰਿਹਾ। ਅੱਗੇ ਤੁਸੀਂ ਵੇਖਿਆ ਹੋਏਗਾ ਕਿ ਜਦੋਂ PTV ਸੀ, 5 ਟਾਈਮ ਉਹਦੇ ਤੇ ਅਜ਼ਾਨ ਹੁੰਦੀ, ਉਹ ਕੋਈ ਚੈਨਲ ਵਿਖਾ ਦਿਓ ਜਿਹਦੇ ਤੇ ਅਜ਼ਾਨ ਹੁੰਦੀ ਹੈ, ਕਿਸੇ ਚੈਨਲ ਤੇ ਅਜ਼ਾਨ ਨਹੀਂ ਹੁੰਦੀ। ਅੱਗੇ ਤੁਹਾਡੇ ਟੀਵੀ ਚੱਲ ਰਿਹਾ ਜਾਂ ਕੋਈ ਤੁਸੀਂ ਕਰ ਰਹੇ ਹੋ, ਅਜ਼ਾਨ ਹੋਣੀ ਸ਼ੁਰੂ ਹੋਈ ਹੈ ਤਾਂ ਮਾਂ ਪਿਓ ਨੇ ਟੀਵੀ ਬੰਦ ਕਰ ਦਿੱਤਾ। ਹੁਣ ਅਜ਼ਾਨ ਹੋ ਰਹੀ ਹੁੰਦੀ, ਨਾਲ ਟੀਵੀ ਚੱਲ ਰਿਹਾ ਹੁੰਦਾ। ਵਜ੍ਹਾ ਕੀ ਹੈ? ਬੇਬਰਕਤੀ ਤੇ ਆਉਣੀ ਹੈ। ਫਿਰ ਸ਼ਾਦੀਆਂ ਨੇ, ਵਿਆਹ ਨੇ, ਜਿਸ ਤਰ੍ਹਾਂ ਲੋਕ ਪੈਸੇ ਸੱਟਦੇ ਨੇ, ਉਹ ਪੈਰਾਂ ਥੱਲੇ ਆਉਂਦੇ ਨੇ। ਬੇਬਰਕਤੀ ਤੇ ਆਉਣੀ। ਹੁਣ ਅਸੀਂ ਨਵਾਂ ਕੰਮ ਸ਼ੁਰੂ ਕੀਤੇ ਆ, ਨਾਥ ਖਾਨਾ ਦੇ ਵੀ ਸੱਟਣੇ ਨੇ, ਮੌਲਵੀਆਂ ਦੇ ਵੀ ਸੱਟਣੇ ਨੇ। ਮਾਜ਼ਰਤ ਮੇਰੇ ਅਲਫਾਜ਼ ਦੀ, ਹੁਣ ਜਿਸ ਤਰ੍ਹਾਂ ਅਸੀਂ ਕੰਜਰੀਆਂ ਤੇ ਸੱਟਣੇ, ਉਂਝ ਹੀ ਅਸੀਂ ਮੌਲਵੀਆਂ ਤੇ ਸੱਟਣੇ ਆ। ਬਿਲਕੁਲ ਸੇਮ। ਸਾਨੂੰ ਤਮੀਜ਼ ਹੀ ਨਹੀਂ ਰਹੀ, ਅਸੀਂ ਸਿਰਫ ਸ਼ੋ ਆਫ ਕਰ ਰਹੇ ਹਾਂ। ਜੀ,
ਆਪਣਾ ਭਾਵੇਂ ਕੱਖ ਨਾ ਰਵੇ, ਅਸੀਂ ਸ਼ੋਅ ਆਫ ਕਰਨਾ ਹੈ। ਜਿਨ੍ਹਾਂ ਕੋਲ ਹੈ ਨੇ ਉਹ ਵੱਧ ਚੜ ਕੇ ਕਰ ਰਹੇ ਨੇ, ਜਿਨ੍ਹਾਂ ਕੋਲ ਨਹੀਂ ਉਹ ਕਰਜ਼ੇ ਲੈ ਕੇ ਕਰ ਰਹੇ ਨੇ। ਸੁਨਨਤ ਤੇ ਅਸੀਂ ਕਿਸੇ ਤੇ ਅਮਲ ਨਹੀਂ ਕਰਦੇ, ਜੀ ਫਰਜ਼ ਅਸੀਂ ਕਿਸੇ ਤੇ ਅਮਲ ਨਹੀਂ ਕਰਦੇ। ਬੇਬਰਕਤੀ ਤੇ ਆਪਣੀ ਨਮਾਜ਼ ਅਜ਼ਾਨ ਹੁੰਦੀ ਹੈ, ਜੇ ਕੋਈ ਵਡੇਰਾ ਮਾਈ ਬਾਬਾ ਹੈ ਤਾਂ ਉਹਨੇ ਪੜ੍ਹਨੀ ਹੈ। ਰਾਤੀ 3 ਵਜੇ 4 ਵਜੇ ਤੱਕ ਅਸੀਂ ਫੋਨ ਵੇਖਦੇ ਹਾਂ, ਟੀਵੀ ਵੇਖਦੇ ਹਾਂ, ਜਿਵੇਂ ਅਜ਼ਾਨ ਦਾ ਟਾਈਮ ਹੁੰਦਾ ਅਸੀਂ ਸੌ ਜਾਂਦੇ ਹਾਂ। ਬਿਲਕੁਲ ਜਿਵੇਂ ਰਿਜ਼ਕ ਵੰਡਣ ਦਾ ਟਾਈਮ ਹੁੰਦਾ ਉਦੋਂ ਅਸੀਂ ਸੌ ਜਾਂਦੇ ਹਾਂ। ਸਾਰੀ ਰਾਤ ਅਸੀਂ ਜਾਗ ਕੇ ਨਿਭਾ ਸਕਦੇ ਹਾਂ। ਬੇਬਰਕਤੀ ਆਪਣੀ ਹੈ। ਮੇਰਾ ਇਹ ਪੈਗਾਮ ਹੈ ਸਾਕਿਬ ਮੁਸਤਫਾ ਸਾਹਿਬ ਨੂੰ, ਪੀਰ ਅਜਮਲ ਰਜ਼ਾ ਕਾਦਰੀ ਸਾਹਿਬ ਨੂੰ, ਔਰ ਹੋਰ ਵੀ ਜਿਤਨੇ ਆਲਮ ਦੀਨ ਨੇ ਸਾਡੇ, ਖੁਦਾਰਾ ਇਹਦੇ ਤੇ ਕੰਟਰੋਲ ਕਰੋ। ਲੋਕਾਂ ਨੂੰ ਸਮਝਾਓ ਕਿ ਕੰਜਰੀਆਂ ਤੇ ਤਾਂ ਸੱਟ ਦਿਓ ਪੈਸੇ, ਮੌਲਵੀਆਂ ਤੇ ਨਾ ਸੱਟਿਆ ਕਰੋ। ਤਮੀਜ਼ ਨਾਲ ਜਾ ਕੇ ਅੱਗੇ ਰੱਖ ਦਿਓ ਜਿਹਨੇ ਦੇਣੇ। ਜਦੋਂ ਨਾਥ ਖਾਨਾ ਤੇ ਮੌਲਵੀਆਂ ਦੇ ਪੈਸੇ ਨਹੀਂ ਸੀ ਸੱਟੇ ਜਾਂਦੇ, ਉਦੋਂ ਵੀ ਉਹਨਾਂ ਦੀ ਰੋਟੀ ਚੱਲਦੀ। ਰਿਜ਼ਕ ਦਾ ਵਾਅਦਾ ਅੱਲਾਹ ਪਾਕ ਨੇ ਕੀਤਾ। ਜੀ ਬਿਲਕੁਲ ਅੱਲਾਹ ਵਾਸਤੇ ਲੋਕਾਂ ਨੂੰ ਇਹ ਸਮਝਾਓ, ਫਿਰ ਲੋਕਾਂ ਨੂੰ ਇਸ ਪਾਸੇ ਲਿਆਓ ਕਿ ਜੇਜ਼ ਵਾਲਾ ਕੰਮ ਹੈ ਜਿਹੜਾ ਉਹ ਖਤਮ ਕੀਤਾ ਜਾਏ। ਅਸੀਂ ਇੱਕ ਦੂਜੇ ਨੂੰ ਵੇਖ ਕੇ ਤੇ ਬੰਦਿਆਂ ਨੇ ਆਪਣੇ ਤੇ ਕਰਜ਼ੇ ਚੜੇ ਨੇ। ਜਦੋਂ ਕਰਜ਼ਾ ਜਿਹੜਾ ਉਹ ਹੈ ਹੀ ਆਰਾਮ ਹੈ, ਸੂਦ ਜਿਹੜਾ ਦੁਨੀਆ ਹੁਣ ਪਾਕਿਸਤਾਨ ਸੂਦ ਤੇ ਪੈਸੇ ਲੈ ਰਹੀ ਹੈ। ਪਾਕਿਸਤਾਨ ਇਸ ਟਾਈਮ ਪਾਕਿਸਤਾਨ ਦੇ ਵਿੱਚ ਜੀ ਉਹ ਆਰਾਮ ਹੈ। ਅਸੀਂ ਸਿੱਧਾ ਕੰਮ ਅਸੀਂ ਕਰਦੇ ਹੀ ਨਹੀਂ, ਬਰਕਤ ਕਿੱਥੋਂ ਆਵੇ। ਸ਼ਾਦੀ ਅਗਰ ਤੁਸੀਂ ਆਪਣੀ ਬੱਚੀ ਨੂੰ ਜੋ ਤੁਹਾਡੇ ਕੋਲ ਜਾਇਜ਼ ਮੁਨਾਸਬ ਹੈ ਉਹ ਦੇ ਕੇ ਸ਼ਾਦੀ ਕਰ ਦਿੰਦੇ ਹੋ, ਠੀਕ ਹੈ, ਤੇ ਉਹਦੇ ਵਿੱਚ ਉਹ ਖੁਸ਼ ਹੋ ਜਾਏਗੀ। ਲਾਜ਼ਮੀ ਨਹੀਂ ਕਿ ਤੁਸੀਂ ਉਹਨੂੰ ਟਰੱਕ ਹੀ ਭਰ ਕੇ ਦੇਣੇ ਨੇ। ਅੱਗੇ ਬੰਦੇ ਜਦੋਂ ਟਰੱਕ ਭਰ ਕੇ ਨਹੀਂ ਸੀ ਦਿੰਦੇ, ਉਦੋਂ ਤਲਾਕ ਦੀ ਸ਼ਰ੍ਹਾ 1% ਵੀ ਨਹੀਂ ਸੀ। ਕੋਈ 1% ਕਰ ਲੈ, 2 ਕਰ ਲੈ, 5 ਕਰ ਲੈ, ਹੁਣ 50% ਪਾਕਿਸਤਾਨ ਦੇ ਵਿੱਚ। ਵਜ੍ਹਾ ਕੀ ਹੈ ਕਿ ਉਹ ਜੋ ਹੋਣਾ ਚਾਹੀਦਾ ਉਹ ਨਹੀਂ ਹੈ, ਔਰ ਜੋ ਨਹੀਂ ਹੋਣਾ ਚਾਹੀਦਾ ਉਹ ਹੈ। ਅਸੀਂ ਅੱਗੇ ਹੀ ਜਿਹੜਾ ਸਾਡਾ ਪਾਕਿਸਤਾਨ ਦਾ ਖਿੱਤਾ, ਅਸੀਂ ਹਿੰਦੂਆਂ ਵਿੱਚੋਂ ਤੇ ਸਿੱਖਾਂ ਵਿੱਚੋਂ ਮੁਸਲਮਾਨ ਹੋਏ ਆ, ਬਿਲਕੁਲ ਔਰ ਅੱਗੋਂ ਇਹਨਾਂ ਨੇ ਸਾਨੂੰ ਇੰਡੀਆ ਦੀਆਂ ਮੂਵੀਆਂ ਜੀ ਤੇ ਪਾਕਿਸਤਾਨੀ ਡਰਾਮੇ ਉਹ ਪਾਕਿਸਤਾਨੀ ਡਰਾਮੇ ਇਹ ਇੰਡੀਅਨ ਵਿਖਾ ਕੇ ਫਰਕ ਨਹੀਂ ਰਹਿ ਗਿਆ ਹੁਣ। ਤੇ ਸਾਨੂੰ ਫਿਰ ਉਸੇ ਲੈਣ ਦੇ ਨਾਲ ਜਾ ਖੜਿਆ। ਬਿਲਕੁਲ ਮੁਸਲਮਾਨ ਦੇ ਅਸੀਂ ਇਸ ਵਾਸਤੇ ਕਿ ਅਸੀਂ ਮੁਸਲਮਾਨਾਂ ਦੇ ਘਰ ਪੈਦਾ ਹੋਏ ਆ। ਜੀ ਹਾਂ ਇਸਲਾਮ ਤੇ ਇਹ ਕਹਿੰਦਾ ਕਿ ਤੁਹਾਡਾ ਹਮਸਾਇਆ ਜਿਹੜਾ ਅਗਰ ਉਹਦੇ ਘਰ ਤੁਹਾਡੇ ਸਾਲਣ ਦੀ ਜਾਂ ਕੋਈ ਚੀਜ਼ ਪਾਉਂਦੇ ਹੋ, ਖੁਸ਼ਬੂ ਜਾਂਦੀ ਹੈ ਨਾ, ਤੇ ਤੁਸੀਂ ਉਹਨੂੰ ਦੇਣਾ, ਤੁਸੀਂ ਉਹਦੇ ਘਰ ਦੇ ਕੇ ਆਉਣਾ। ਜੀ ਦੀਨ ਦੇ ਹੀ ਕਹਿੰਦਾ। ਜੀ ਤੇ ਅਸੀਂ ਜਾਣ ਕੇ ਜਿਹੜਾ ਉਹ ਕਰਨੇ ਆ, ਅਸੀਂ ਫੋਟੋਆਂ ਚੈੱਕ ਕੇ ਤੇ ਅੱਜ ਕੱਲ੍ਹ ਲਾਉਂਦੇ ਆ, ਟਿਕਟਾਕਾਂ ਤੇ ਲਾਉਂਦੇ ਆ, ਸ਼ੇਅਰ ਕਰਨੇ ਆ ਕਿ ਅਸੀਂ ਇਹ ਬਣਾਇਆ। ਹਮਸਾਇਆ ਸਾਡਾ ਜਿਹੜਾ ਉਹ ਰੋਟੀ ਤੋਂ ਭੁੱਖਾ। ਔਰ ਇਹ ਨਹੀਂ ਕਿ ਸਿਰਫ ਆਮ ਬੰਦੇ ਕਰ ਰਹੇ ਨੇ, ਇਹ ਸਦਾਤ ਤੋਂ ਲੈ ਕੇ ਜਿਨ੍ਹਾਂ ਨੇ ਸਾਨੂੰ ਦੱਸਣਾ ਕਿ ਕੰਮ ਗਲਤ ਹੈ, ਉਹ ਵੀ ਇਹੀ ਕੁਝ ਕਰ ਰਹੇ ਨੇ। ਮੈਂ ਪਰਸਨਲੀ ਇੱਕ ਦੋ ਬੰਦਿਆਂ ਨੂੰ ਜਾਣਦਾ ਜੀ ਜਿਹੜੇ ਕੰਮ ਕਰ ਰਹੇ ਨੇ, ਔਰ ਇਹ ਵੇਖ ਕੇ ਸੁਣ ਕੇ ਅਫਸੋਸ ਹੁੰਦਾ, ਹੋਰ ਅਸੀਂ ਕਰ ਵੀ ਕੋਈ ਨਹੀਂ ਸਕਦੇ। ਸਾਨੂੰ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ ਦੁਬਾਰਾ ਤੋਂ। ਉਹ ਸਾਨੂੰ ਕਿਹਨੇ ਸਿਖਾਉਣੀਆਂ ਨੇ? ਬਜ਼ੁਰਗਾਂ ਨੇ, ਉਸਤਾਦਾਂ ਨੇ। ਉਸਤਾਦਾਂ ਦੀ ਅਸੀਂ ਇੱਜ਼ਤ ਹੀ ਨਹੀਂ ਕਰਦੇ। ਇਮਾਮ ਮਸਜਿਦ ਨੂੰ ਤਾਂ ਸਮਝਦੀ ਕੱਖ ਨਹੀਂ, ਉਹ ਤਾਂ ਅਸੀਂ ਆਪਣਾ ਮੁਲਾਜ਼ਮ ਬਣਾ ਕੇ ਰੱਖਿਆ। ਇਸ ਦੌਰ ਦੇ ਵਿੱਚ ਇੱਕ ਬੰਦੇ ਨੇ ਨੌਕਰ ਰੱਖਿਆ ਨਾ ਮੱਝਾਂ ਨੂੰ ਪੱਠੇ ਪਾਉਣ ਵਾਲਾ, ਉਹਦੀ ਇੱਜ਼ਤ ਜ਼ਿਆਦਾ ਇਮਾਮ ਮਸਜਿਦ ਦੀ ਘੱਟ ਹੈ। ਕਿਉਂ? ਨੌਕਰ ਦਾ ਬੰਦੇ ਨੂੰ ਪਤਾ ਦੱਸ ਗਿਆ ਤੇ ਫਿਰ ਮੱਝਾਂ ਨੂੰ ਪੱਠੇ ਆਪੂ ਪਾਣੇ ਪੈਣੇ। ਇਮਾਮ ਮਸਜਿਦ ਨਾ ਵੀ ਹੋਵੇ ਤਾਂ ਕਹਿੰਦਾ ਖੈਰ ਇਹ ਨਮਾਜ਼ ਪੜ੍ਹ ਲਾ। ਬੇਬਰਕਤੀ ਤਾਂ ਸਾਡੇ ਹੋਣੀ ਹੈ, ਹੋਰ ਕੀ ਹੋਣਾ? ਹੁਣ ਐਡੀਆਂ ਦਾੜੀਆਂ ਰੱਖੀਆਂ ਨੇ, ਹੋਰ ਕੀ ਕਰ ਰਹੇ ਨੇ? ਸਾਰਾ ਕੋਈ ਹੋਰ ਬੇਬਰਕਤੀ ਕਿਉਂ ਨਾ ਹੋਵੇ? ਇਹ ਤੇ ਸਾਨੂੰ ਅੱਲਾਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਸਾਡੇ ਤੇ ਅਜ਼ਾਬ ਨਹੀਂ ਆ ਰਿਹਾ। ਸਾਡੇ ਛੋਟੇ ਛੋਟੇ ਟੈਸਟ ਲਏ ਜਾ ਰਹੇ ਨੇ, ਅਜ਼ਾਬ ਨਹੀਂ ਆ ਰਿਹਾ ਸਾਡੇ ਤੇ। ਪਰ ਜਿਸ ਤਰ੍ਹਾਂ ਦੇ ਕਰਤੂਤ ਨੇ ਸਾਡੇ ਤੇ ਅਜ਼ਾਬ ਆਉਣਾ ਚਾਹੀਦਾ।